ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੈਕਿੰਡ ਵਾਲੇ ਸੈਗਮੈਂਟ ਦੇ ਵਿੱਚ ਸੈਕਿੰਡ ਵਾਲਾ ਇਸ਼ੂ ਇਹ ਸੀ ਕਿ ਕਸ਼ਮੀਰ ਵਿਚਲੀ ਸਥਿਤੀ ਆਮ ਨਹੀਂ ਸਗੋਂ ਨਿਊ ਆਮ ਜਸ਼ਵੰਤ ਸਿੰਘ ਨੇ ਕਿਹਾ। ਸੋ ਇਸ ਉੱਪਰ ਡਾਕਟਰ ਸਾਹਿਬ ਨੇ ਆਪਣੀ ਬਹੁਤ ਹੀ ਵੇਰਵੇ ਨਾਲ ਵਿਚਾਰ ਤੁਹਾਡੇ ਸਾਰਿਆਂ ਨਾਲ ਸਾਂਝੇ ਕੀਤੇ ਨੇ। ਹੁਣ ਜੋ ਅੱਜ ਦਾ ਥਰਡ ਵਾਲਾ ਇਸ਼ੂ ਹੈ ਇਸ ਉੱਪਰ ਆਪਾਂ ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਅਦਰਵਾਈਜ਼ ਅਦੀਬ ਆਪਣੇ ਇੰਟਰਵਿਊ 'ਚ ਕਹਿ ਰਿਹਾ ਸੀ ਕਿ ਵੀ ਮੈਂ ਟਰੰਪ ਨੂੰ ਕਦੇ ਫੋਲੋ ਨਹੀਂ ਕਰਦਾ, ਮੈਂ ਜਦੋਂ ਬੋਰ ਹੋ ਜਾਂਦਾ ਬਹੁਤ ਤੇ ਮੇਰਾ ਕੋਈ ਐਂਟਰਟੇਨਮੈਂਟ ਦੇਖਣ ਨੂੰ ਜੀ ਕਰੇ ਫਿਰ ਕਹਿੰਦਾ ਵੀ ਮੈਂ ਉਹਦਾ ਟਵੀਟ ਪੜ੍ਹ ਲੈਂਦਾ ਜਾਂ ਦੇਖ ਲੈਂਦਾ ਤੇ ਮੈਂ ਫਰੈਸ਼ ਹੋ ਜਾਂਦਾ। ਸੋ ਜ਼ਾਹਰ ਹੈ ਵੀ ਕਈ ਵਾਰ ਤੁਹਾਡੇ ਕੋਲ ਜਦੋਂ ਪਾਵਰ ਵੀ ਹੁੰਦੀ ਹੈ ਔਰ ਤੁਹਾਨੂੰ ਮੌਕਾ ਵੀ ਮਿਲਦਾ ਹੈ, ਤੁਸੀਂ ਆਪਣੇ ਆਪ ਨੂੰ ਜਿਹੜਾ ਐਸਰਟ ਨਹੀਂ ਕਰਦੇ। ਸੋ ਜ਼ਾਹਰ ਹੈ ਵੀ ਅੱਜ ਕੱਲ੍ਹ ਟਰੰਪ ਸਾਹਿਬ ਥੋੜ੍ਹੇ ਡਾਊਨ ਵੀ ਨੇ ਕਿਉਂਕਿ ਯੂਕਰੇਨ ਦੇ ਮੁੱਦੇ 'ਚ ਜੋ ਬਾਈਡਨ ਉਹਦੇ ਲੜਕੇ ਨੂੰ ਲੈ ਕੇ ਕਿ ਜਿਵੇਂ ਗਵਰਨਮੈਂਟ ਇੰਟਰਫੀਅਰੈਂਸ ਕੀਤੀ ਡਾਇਰੈਕਟ ਕਾਲ ਕਰਕੇ ਨਹੀਂ ਤਾਂ ਤੁਹਾਡੀ ਏਡ ਬੰਦ ਕਰ ਦਿਆਂਗੇ। ਸੋ ਉਹਨਾਂ ਦੇ ਖਿਲਾਫ ਜਿਹੜੀਆਂ ਇੰਪੀਚਮੈਂਟ ਪ੍ਰੋਸੀਡਿੰਗਸ ਨੇ ਹੁਣ ਡੈਮੋਕ੍ਰੈਟਸ ਇੱਕੋ ਪੇਜ 'ਤੇ ਨੇ, ਉਹ ਜਾ ਰਹੀਆਂ ਨੇ ਉਸ ਡਾਇਰੈਕਸ਼ਨ 'ਚ ਜਿਹਦੇ 'ਚ ਚਾਹੁੰਦੇ ਸੀ। ਔਰ ਕੋਈ ਵੀ ਇਸ ਕਿਸਮ ਦੀ ਪ੍ਰੋਗਰੈਸ ਜਿਹੜੀ ਟਰੰਪ ਈਵਨ ਨਾਰਥ ਕੋਰੀਆ ਦੇ ਹਵਾਲੇ ਨਾਲ ਵੀ ਜਿਹਨੂੰ ਜਿਮ ਕੌਂਗ ਨੂੰ ਬੜਾ ਜਾ ਕੇ ਜੱਫੀਆਂ ਪਾਈਆਂ, ਉਹ ਵੀ ਅੱਗੋਂ ਧਮਕੀਆਂ ਦੇਣ ਵਾਲਾ ਕੰਮ ਹੀ ਹੈ। ਚਾਈਨਾ ਦੇ ਮਾਮਲੇ 'ਚ ਵੀ ਹਾਲਾਂ ਅਮਰੀਕਾ ਨੇ ਕੱਲ੍ਹ ਡਿਪਲੋਮੈਟਿਕਲੀ ਕਿਹਾ ਜੀ ਅਸੀਂ ਜਿਹੜਾ ਭਾਰਤ ਦਾ ਕੰਸਰਨ ਹੈ ਵਨ ਬੈਲਟ ਵਨ ਰੋਡ ਦਾ ਉਸ ਦੀ ਹਮਾਇਤ ਕਰਦੇ ਹਾਂ। ਭਾਰਤ ਦਾ ਕਿੱਥੋਂ ਕਿਆ ਪਿੱਦੀ ਕਾ ਸ਼ੋਰਬਾ ਤੁਹਾਡਾ ਕੰਸਰਨ ਹੈ, ਤੁਸੀਂ ਉਹਨੂੰ ਐਜ਼ ਏ ਫਰੰਟ ਸਟੇਟ ਇਸਤੇਮਾਲ ਕਰ ਰਹੇ ਹੋ। ਸੋ ਉੱਥੇ ਵੀ ਕੋਈ ਚਾਈਨਾ ਝਵਿਆ ਨਹੀਂ ਹੈ, ਚਾਈਨਾ ਨੇ ਆਪਣਾ ਪਾਰਟ ਉਹੀ ਰੱਖਿਆ ਹੈ। ਮਿਡਲ ਈਸਟ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸੀਰੀਆ ਦੇ ਮੁੱਦੇ 'ਤੇ ਉਹ ਸਾਰੀ ਜਿਹੜੀ ਇਹਨਾਂ ਦੀ ਸਟ੍ਰੈਟਜੀ ਸੀ ਉਹ ਪੁੱਠੀ ਪਈ। ਫੌਜ ਵਾਪਸ ਸੱਦਣ ਦੀ ਲਾਈਨ ਦੇ ਥੱਲੇ ਜਿਹੜੇ ਕੁਰਦ ਸੀ, ਕੁਰਦਾਂ ਨੂੰ ਵੀ ਜਿਹੜਾ ਹਵਾਲੇ ਕਰ ਦਿੱਤਾ। ਉਹਨਾਂ ਦੇ ਨਤੀਜੇ ਦੇ ਤੌਰ 'ਤੇ ਇਹਨਾਂ ਦਾ ਉੱਥੇ ਵੀ ਜਿਹੜਾ ਉਹ ਥੱਲਾ ਹੀ ਲੱਗਾ ਔਰ ਸਾਊਦੀ ਅਰੇਬੀਆ ਨੂੰ ਵੈਪਨ ਔਰ ਦੂਜੇ ਦੇ ਰਹੇ ਨੇ ਔਰ ਵੇਚ ਵੀ ਰਹੇ ਨੇ। ਪਰ ਯਮਨ ਦੇ ਮੁੱਦੇ 'ਤੇ ਔਰ ਦੂਸਰੇ 'ਚ ਜਿਹੜਾ ਉੱਥੇ ਉਹਦੇ 'ਚ ਵੀ ਸਾਊਦੀ ਅਰੇਬੀਆ ਕੋਈ ਅੱਗੇ ਨਹੀਂ ਜਾ ਰਿਹਾ। ਸੋ ਕੁੱਲ ਮਿਲਾ ਕੇ ਕੋਈ ਵੀ ਜਿਹੜੀ ਅਚੀਵਮੈਂਟ ਹੈ, ਈਵਨ ਇੱਕ ਜਿਹੜੀ ਜਿਹਦੇ ਲਈ ਇਹ ਹੋਪ ਸੀ ਕਿ ਫਾਈਨਲ ਡਾਇਲੋਗ ਹੋਣ ਜਾ ਰਿਹਾ ਹੈ ਤਾਲਿਬਾਨ ਦੇ ਨਾਲ, ਗੱਲਬਾਤ ਫਾਈਨਲ ਹੋ ਚੁੱਕੀ ਸੀ ਔਰ ਉਹ ਸਿਰਫ ਐਲਾਨ ਹੋਣਾ ਹੀ ਬਾਕੀ ਸੀ। ਉਹਨਾਂ ਦੇ ਲੀਡਰਾਂ ਨੇ ਫਲਾਈ ਕਰਕੇ ਆਉਣਾ ਸੀ। ਐਂਡ 12th ਆਵਰ ਪੈਂਟਾਗਨ ਨੇ ਜਿਹੜੀ ਮਿਲਟਰੀ ਐਸਟੈਬਲਿਸ਼ਮੈਂਟ ਹੈ ਉਹਨਾਂ ਨੂੰ ਲੱਗਿਆ ਕਿ ਵੀ ਇਹ ਤਾਂ ਸਾਡੀ ਹਿਊਮਿਲੇਸ਼ਨ ਹੈ ਜਾਂ ਕੀ ਹੈ ਜਾਂ ਬਹੁਤ ਸਾਰੇ ਇੰਟਰਸਟ। ਉਹਨਾਂ ਨੇ ਐਸੀ ਲੱਤ ਮਾਰੀ ਕਿ ਐਨ ਮੌਕੇ ਦੇ ਉੱਤੇ ਤਾਲਿਬਾਨ ਨੇ ਉੱਥੇ ਕੀਤਾ ਜਾਂ ਕੋਈ ਹੋਰ ਨੇ ਕਰਵਾਇਆ, ਉਹ ਬੰਬ ਧਮਾਕਾ ਹੋਇਆ, ਉਹਦੇ 'ਚ ਕੋਈ 20-25 ਬੰਦੇ ਮਰ ਗਏ। ਜਦੋਂ ਉਹਨਾਂ ਨੇ ਇੱਥੇ ਅਨਾਊਂਸ ਕਰਨਾ ਸੀ ਉਹ ਸਾਰੀ ਗੱਲਬਾਤ ਮੁੱਕ ਗਈ। ਫਿਰ ਇਹ ਲੱਗਾ ਕਿ ਵੀ ਜਿਹੜੀ ਅਫਗਾਨਿਸਤਾਨ 'ਚੋਂ ਐਗਜ਼ਿਟ ਸਟ੍ਰੈਟਜੀ ਹੈ ਟਰੰਪ ਦੀ, ਜਿਹਦੇ ਲਈ ਉਹਨਾਂ ਨੇ ਖਾਲਿਦਜ਼ਾਦ ਨੂੰ ਆਪਣਾ ਐਂਬੈਸਡਰ ਬਣਾਇਆ ਸੀ, ਕਿੰਨੇ 12-13 ਦੌਰ ਤਾਲਿਬਾਨ ਦੇ ਨਾਲ ਕਤਰ ਦੇ ਵਿੱਚ ਦੋਹਾ ਦੇ ਵਿੱਚ ਚੱਲੇ ਕਿ ਵੀ ਗੱਲ ਖਤਮ ਹੋ ਗਈ। ਹੁਣ ਇਹ ਲੱਗਦਾ ਹੈ ਕਿ ਵੀ ਉਹੀ ਡਾਇਲੋਗ ਨਾ ਸਿਰਫ ਵਾਪਸ ਸ਼ੁਰੂ ਹੋਇਆ ਸਗੋਂ ਵਾਪਸ ਪਟੜੀ ਤੇ ਚੜ੍ਹਿਆ। ਔਰ ਇੱਕ ਚੰਗੀ ਖਬਰ ਹੈ ਕੁੱਲ ਮਿਲਾ ਕੇ ਜਦੋਂ ਤੁਸੀਂ ਸਮਝੌਤੇ ਵੱਲ ਆਉਂਦੇ ਹੋ, ਪਿਛਲੇ ਕੱਲ੍ਹ ਹੀ ਜਿਹੜਾ ਤਾਲਿਬਾਨ ਨੇ 2 ਉਹ ਪ੍ਰਿਜ਼ਨਰ ਜਿਨ੍ਹਾਂ 'ਚ ਇੱਕ ਆਸਟ੍ਰੇਲੀਅਨ ਹੈ ਮਿਸਟਰ ਟਿਮੋਥੀ ਵੀਕਸ 50 ਸਾਲਾਂ ਦਾ, 50 ਸਾਲ ਉਮਰ ਹੈ ਉਹਦੀ, ਕੈਲਵਿਨ ਕਿੰਗ 63 ਸਾਲ ਦਾ ਹੈ, ਉਹ ਉਹਨਾਂ ਨੇ ਅਮਰੀਕਾ ਨੂੰ ਹੈਂਡ ਓਵਰ ਕੀਤੇ ਨੇ ਜਿਹੜੇ ਉਹਨਾਂ ਕੋਲ ਕਾਫੀ ਦੇਰ ਤੋਂ ਉਹਨਾਂ ਨੂੰ ਹੌਸਟੇਜ ਯਰਗਮਾਲ ਬਣਾਇਆ ਹੋਇਆ ਸੀ। ਔਰ ਜਿਉਂ ਹੀ ਉਹਨਾਂ ਨੇ ਛੱਡੇ ਫਿਰ ਜਿਹੜੇ ਅਫਗਾਨਿਸਤਾਨ ਦੀ ਹਕੂਮਤ ਜ਼ਾਹਰ ਹੈ ਅਮਰੀਕਨ ਫੌਜ ਦੇ ਰਾਹੀਂ 3 ਵੱਡੇ ਲੀਡਰ ਜਿਹੜੇ ਹਕਾਨੀ ਨੈਟਵਰਕ ਦੇ ਸੀ, ਮਿਸਟਰ ਅਨਾਸ ਹਕਾਨੀ, ਹਾਜੀ ਖਾਨ ਔਰ ਹਰੀਜ਼ ਰਸ਼ੀਦ, ਉਹਨਾਂ ਨੂੰ ਜਿਹੜਾ ਉਹ ਅਫਗਾਨਿਸਤਾਨ ਸਰਕਾਰ ਨੇ ਵੀ ਛੱਡਿਆ। ਸੋ ਜ਼ਾਹਰ ਹੈ ਵੀ ਇਹ ਡੀਲ ਹੋਈ ਹੈ ਵੀ ਤੁਸੀਂ 2 ਛੱਡੋ ਸਾਡੇ 3 ਔਰ ਇਹਦਾ ਮਤਲਬ ਵੀ ਗੱਲਬਾਤ ਵਾਪਸ ਟਰੈਕ 'ਤੇ ਹੈ। ਔਰ ਪਾਕਿਸਤਾਨ ਨੂੰ ਇੱਕ ਵਾਰ ਫਿਰ ਕਿਉਂਕਿ ਜ਼ਾਹਰ ਹੈ ਵੀ ਇਹਦੇ 'ਚ ਪਾਕਿਸਤਾਨ ਨੇ ਡਿਪਲੋਮੈਟਿਕ ਰੋਲ ਆਪਣਾ ਅਦਾ ਕੀਤਾ। ਸੋ ਜਿਹੜੀ ਖਬਰ ਸੀ ਕਿ ਟਰੰਪ ਨੇ ਸਪੈਸ਼ਲੀ ਇਮਰਾਨ ਖਾਨ ਹੋਰਾਂ ਨੂੰ ਕਾਲ ਕਰਕੇ ਥੈਂਕ ਯੂ ਕੀਤਾ। ਵਾਈਟ ਹਾਊਸ ਨੇ ਇਹ ਕਿਹਾ ਕਿ ਉਹਨਾਂ ਨੇ ਇਮਰਾਨ ਖਾਨ ਦਾ ਥੈਂਕ ਯੂ ਕੀਤਾ ਔਰ ਈਵਨ ਅਫਗਾਨ ਪ੍ਰੈਜ਼ੀਡੈਂਟ ਅਸ਼ਰਫ ਗਨੀ ਦਾ ਵੀ for their support in release of 2 hostages
ਔਰ ਇਸ ਸਾਰੇ ਦੇ ਵਿੱਚ ਦੋ ਅੱਡ-ਅੱਡ ਕਾਲਾਂ ਕੀਤੀਆਂ। ਟਰੰਪ ਨੇ ਇਮਰਾਨ ਖਾਨ ਨੂੰ ਅੱਡ ਕੀਤੀ ਹੈ ਔਰ ਦੂਜੀ ਅਫਗਾਨ ਪ੍ਰੈਜ਼ੀਡੈਂਟ ਨੂੰ ਅੱਡ ਕੀਤੀ ਹੈ। ਜੀ ਔਰ ਉਹਦੇ 'ਚ ਉਹਨੇ ਕਿਹਾ ਹੈ, ਟਰੰਪ ਨੇ, ਕਿ ਵੀ ਇਨ ਹਿਜ਼ ਫੋਨ ਕਾਲ ਵਿਦ ਖਾਨ ਟਰੰਪ ਥੈਂਕਡ for Pakistan's support for the recovery of two hostages. The White House said in a readout of the call, Trump hopes this positive development will contribute to furthering the peace process in Afghanistan. ਜੀ ਸੋ ਜ਼ਾਹਿਰ ਹੈ ਪਾਕਿਸਤਾਨ ਫਿਰ ਜਿਹੜਾ ਇੱਕ ਲੀਡ ਰੋਲ 'ਚ ਹੈ ਉਸ ਡਿਪਲੋਮੇਸੀ ਦੇ ਵਿੱਚ। ਔਰ ਇਹ ਨਾਲ ਦੀ ਨਾਲ ਉਹਨਾਂ ਨੇ ਕਿਹਾ ਜੀ, ਦਾ ਟੂ ਲੀਡਰਸ ਆਲਸੋ ਰੀਅਫਰਮਡ देयर ਕਮਿਟਮੈਂਟ ਟੂ ਸਟਰੈਂਥਨਿੰਗ ਦ ਯੂਨਾਈਟਿਡ ਸਟੇਟਸ Pakistan trade relationship, which is on track to set a new record this year, as well as investment and people-to-people ties between our countries. The readouts ਇਹ ਵਾਈਟ ਹਾਊਸ ਕਹਿ ਰਿਹਾ ਜੀ ਕਿ ਜੀ ਐਤਕੀ ਟ੍ਰੇਡ ਵੀ ਬੜਾ ਹੋਇਆ ਹੈ, ਪਾਕਿਸਤਾਨ ਨਾਲੋਂ ਅੱਗੋਂ ਵਧੇਗਾ ਔਰ ਪੀਪਲ-ਟੂ-ਪੀਪਲ ਕੰਟੈਕਟ ਵੀ। ਸੋ ਇਹਦੇ 'ਚੋਂ ਇੱਕ ਗੱਲ ਹੈ ਕਿ ਘੱਟੋ ਘੱਟ IMF ਨੇ ਜਿਹੜੀ ਤਲਵਾਰ ਲਟਕਾਈ ਹੋਈ ਹੈ ਉਹ ਹੁਣ ਥੋੜੀ ਈਜ਼ ਆਊਟ ਹੀ ਰਹੇਗੀ, ਉਹਨਾਂ ਨੂੰ ਲੋਨ ਲਾਨ ਦੇ ਦੇਣਗੇ, ਇੰਨਾ ਕਿਤੇ 'ਚੋਂ ਕੱਢ ਸਕਦੇ। ਜੀ ਹਾਲਾਂ ਵਾਈਟ ਹਾਊਸ ਨੇ ਕਸ਼ਮੀਰ ਦੀ ਗੱਲ ਨਹੀਂ ਕੀਤੀ, ਪਰ ਜਿਹੜੇ ਇਮਰਾਨ ਖਾਨ PMO ਆਫਿਸ ਵੱਲੋਂ ਆਇਆ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਪ੍ਰਾਈਮ ਮਿਨਿਸਟਰ ਖਾਨ ਸਟ੍ਰੈਸ ਦੈਟ US ਪ੍ਰੈਜ਼ੀਡੈਂਟ ਮਸਟ ਕੰਟੀਨਿਊ ਹਿਜ਼ ਐਫਰਟ ਫॉर ਫੈਸਿਲਿਟੇਸ਼ਨ ਆਫ ਪੀਸਫੁਲ ਸੋਲੂਸ਼ਨ ਆਫ ਦਾ ਕਸ਼ਮੀਰ ਇਸ਼ੂ, ਦਾ ਸਟੇਟਮੈਂਟ ਸੈਡ। ਔਰ ਉਹਨਾਂ ਨੇ ਕਿਹਾ ਜੀ, ਇਮਰਾਨ ਖਾਨ ਉਹਨਾਂ ਨੂੰ ਕਿਹਾ ਕਿ ਜੀ ਤੁਸੀਂ ਜਿਵੇਂ ਮੀਡੀਏਸ਼ਨ ਆਫਰ ਔਰ ਦੂਸਰੀ ਕੀਤੀ ਹੈ ਇਹਨੂੰ ਤੁਸੀਂ ਜਾਰੀ ਰੱਖੋ ਔਰ ਕਸ਼ਮੀਰ ਮੁੱਦੇ ਦੇ ਉੱਤੇ। ਸੋ ਵਾਈਟ ਹਾਊਸ ਨੇ ਕਸ਼ਮੀਰ ਦਾ ਜ਼ਿਕਰ ਨਹੀਂ ਕੀਤਾ, ਪਰ ਮੈਂ ਇਹਨੂੰ ਇੱਕ ਪੋਜ਼ਿਟਿਵਿਟੀ ਦੇ ਤੌਰ ਤੇ ਦੇਖਦਾ ਕਿ ਵੀ ਘੱਟੋ ਘੱਟ ਜਿਹੜੀ ਜੇ ਅਫਗਾਨਿਸਤਾਨ 'ਚ ਪੀਸ ਡੀਲ ਜਿਹੜੀ ਆਲਮੋਸਟ ਫਾਈਨਲ ਸੀ ਲਾਗੂ ਹੁੰਦੀ ਹੈ ਜੀ ਤੇ ਪਾਕਿਸਤਾਨ ਘੱਟੋ ਘੱਟ ਉਸ ਪਾਸਿਓਂ ਫ੍ਰੀ ਹੁੰਦਾ ਹੈ ਆਪਣੇ ਉਸ ਬਾਰਡਰ ਵੱਲੋਂ ਵੀ। ਔਰ ਜੇ ਅਫਗਾਨਿਸਤਾਨ ਔਰ ਪਾਕਿਸਤਾਨ ਇੱਕ ਐਜ਼ ਏ ਪੀਸਫੁਲ ਕੋ-ਨੇਬਰਸ ਆ ਜਾਂਦੇ ਨੇ ਫਿਊਚਰ ਰਜੀਮ 'ਚ, ਜੀ ਪਾਕਿਸਤਾਨ ਦਾ ਸਟੇਟਸ ਵੱਧਦਾ ਹੈ ਤੇ ਬਿਲਕੁਲ ਜਿਹੜਾ ਭਾਰਤ ਸ਼ਰਾਰਤ ਕਰਦਾ ਹੈ ਉਹ ਸਾਰੇ 'ਚ ਜਾ ਕੇ ਇਸ ਨੂੰ ਜਿਹੜੀ ਹੈ ਘੱਟੋ ਘੱਟ ਥੋੜੀ ਬਹੁਤ ਠੱਲ ਜ਼ਰੂਰ ਪੈਗੀ। ਹੁਣ ਬਿਲਕੁਲ ਸਾਡੇ ਕੋਲ ਮੈਸੇਜ ਆਇਆ ਪਹਿਲੇ ਸੈਗਮੈਂਟ ਤੇ ਐਸ ਸੁਰਿੰਦਰ ਜੀ ਦਾ, ਉਹਨਾਂ ਲਿਖਦੇ ਨੇ TV84 ਦੀ ਸਾਰੀ ਟੀਮ ਡਾਕਟਰ ਸਾਹਿਬ ਨੀਲਮ ਕੌਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸ਼੍ਰੀ ਪ੍ਰੋਗਰਾਮ ਅਕਾਲ। ਸੱਚੋ ਸੱਚ ਤਰੱਕੀ ਦੀਆਂ ਮੰਜ਼ਲਾਂ ਤੈਅ ਕਰਦਾ ਜਾ ਰਿਹਾ ਹੈ। ਸਤਿਗੁਰੂ ਸਿਤਾਰਾ ਬੁਲੰਦ ਰੱਖੇ ਜੀ, ਆਪ ਜੀ ਲਈ ਢੇਰ ਦੁਆਵਾਂ। ਬਹੁਤ ਸ਼ੁਕਰੀਆ ਵੀਰ ਜੀ। ਸੋ ਹਕੀਮ ਆਮੀਨ ਜੀ ਸਾਨੂੰ ਲਿਖਦੇ ਨੇ, ਉਹਨਾਂ ਦੇ ਦੋ ਮੈਸੇਜ ਨੇ। ਕਹਿੰਦੇ ਨੇ ਕਿ ਡਾਕਟਰ ਸਾਹਿਬ ਯੂਰ ਪੰਜਾਬੀ ਲੈਂਗੁਏਜ ਇਜ਼ ਵੈਰੀ ਸਵੀਟ ਐਂਡ ਉਹਨਾਂ ਲਿਖਿਆ ਹੈ ਮਾਈ ਨੇਬਰ ਕੰਟਰੀ ਖਾਲਿਸਤਾਨ। ਔਰ ਬਾਦ ਸਿੰਘ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨੌਸ਼ੇਦ ਗੁੱਜਰ ਜੀ ਕਹਿੰਦੇ ਨੇ ਕਿ ਖਾਲਿਸਤਾਨ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ, TV84 ਜ਼ਿੰਦਾਬਾਦ। ਸ਼ਕੀਲ ਸਰਦਾਰ ਜੀ ਲਿਖਦੇ ਨੇ ਗੁੱਡ ਡਾਕਟਰ ਸਾਹਿਬ ਜੀ। ਔਰ ਦਿਲਾਵਰ ਸਿੰਘ ਜੀ ਫਤਿਹ ਬੁਲਾਉਂਦੇ ਨੇ। ਫਿਰ ਕਹਿੰਦੇ ਨੇ ਕਿ ਆਜ਼ਾਦ ਪੰਜਾਬ, ਆਜ਼ਾਦ ਕਸ਼ਮੀਰ। ਜੀਤਾ ਸਿੰਦਰ ਜੀ ਵੀ ਹਮੇਸ਼ਾ ਤਰ੍ਹਾਂ ਉਹਨਾਂ ਦਾ ਮੈਸੇਜ ਹੁੰਦਾ ਹੈ ਖਾਲਿਸਤਾਨ ਜ਼ਿੰਦਾਬਾਦ, TV84 ਗੁੱਡ ਜੌਬ ਰੈਫਰੈਂਡਮ 2020। नवाज चौधरी जी सा लिखते हैं अस्सलाम वालेकुम डॉक्टर साहब, आपको और आपकी पूरी टीम को दिल की गहराइयों से सलाम और आदाब। आई रियली मिस टू टॉक टू यू बट नेवर मिस इवन योर सिंगल प्रोग्राम since 2015. I'm so happy for Sikh and Pakistan relationships. Honestly, this all efforts and credit due to TV84 Khalistan Zindabad, inshallah ਪਾਕਿਸਤਾਨ ਜ਼ਿੰਦਾਬਾਦ। ਨਵਾਜ਼ ਚੌਧਰੀ ਜੀ ਤੁਹਾਡਾ ਟੈਕਸਟ ਮੈਸੇਜ ਵੀ ਮਿਲ ਗਿਆ ਸੀ, ਮੈਂ ਇਹਨਾਂ ਦਿਨਾਂ 'ਚ ਕਾਫੀ ਬਿਜ਼ੀ ਚੱਲ ਰਿਹਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸੋ ਦੂਸਰੇ ਸੈਗਮੈਂਟ ਤੇ ਵੀ ਮੈਸੇਜ ਦਿਲਾਵਰ ਸਿੰਘ ਜੀ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਨੇ ਕਿ ਰਾਜ ਕਰੇਗਾ ਖਾਲਸਾ। ਐਂਡ ਮਨਜੀਤ ਆਰਟਿਸਟ ਸਾਂ ਲਿਖਦੇ ਨੇ ਐਂਡਲੈਸ injustice to the people in the third world, 6 are from the very truth by Guru Nanak Sahib. So in minority and under barbarity of Hindu under the disguise of democracy. Shame to the Indians left different people and communities. बहुत शुक्रिया। और मैं YouTube ਤੇ ਵੀਰ ਜਸਵਿੰਦਰ ਸਿੰਘ ਖਵਾਜਾ 1951 ਦੀ ID ਤੋਂ ਸਲਾਮ ਸਤਿ ਸ਼੍ਰੀ ਅਕਾਲ। ਅਲੀ ਰਾਣਾ ਮੁਦੱਸਰ ਜਿਹੜੇ ਹਮੇਸ਼ਾ ਹੀ ਵਾਹਿਗੁਰੂ ਵਾਹਿਗੁਰੂ ਔਰ ਲਵ ਯੂ, ਪਾਕਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਟੂ ਆਲ ਸਿੱਖ ਬ੍ਰਦਰਸ ਐਂਡ ਸਿਸਟਰਸ, ਲਵ ਯੂ। ਉਹਨਾਂ ਨੇ ਲਿਖਿਆ ਜੱਗਾ ਜੀ UST ਤੋਂ, ਉਹਨਾਂ ਨੇ ਕਿਹਾ ਜੀ ਸਨਿਫ ਡੌਗਸ ਚੈਕਿੰਗ ਪ੍ਰਸ਼ਾਦ ਫਰਮ ਕਰਤਾਰਪੁਰ, ਨੋ ਫੈਸਿਲਿਟੀਜ਼ ਫॉर ਯਾਤਰੀਜ਼, ਵਟ ਏ ਸ਼ੇਮ ਫॉर CM ਪੰਜਾਬ ਐਂਡ ਅਕਾਲੀ ਦਲ। ਹੁਣ ਅਮਰਿੰਦਰ ਸਿੰਘ ਨਹੀਂ ਪਹੁੰਚਿਆ ਹੈ ਵਾਪਸ ਆ ਕੇ, ਉਹਦਾ ਉੱਥੋਂ ਆਇਆ, ਪਰ ਨਾ ਉੱਥੇ ਡੇਰਾ ਬਾਬਾ ਨਾਨਕ ਕੋਈ ਫੈਸਿਲਿਟੀਜ਼ ਨੇ, ਅਸੀਂ ਦੱਸਿਆ ਵੀ ਸੀ। ਔਰ ਜਿਹੜੇ ਵਾਪਸ ਉੱਥੋਂ ਪ੍ਰਸ਼ਾਦ ਲੈ ਕੇ ਆਉਂਦੇ ਨੇ
ਉਹ ਕੁੱਤੇ ਜਿਹੜੇ ਨੇ ਉਹਨੂੰ ਮੂੰਹ ਮਾਰ ਰਹੇ ਹੁੰਦੇ ਨੇ। ਜੀ, ਸੋ so sad। ਇਹ ਜਿਹੜਾ ਕਾਫੀ ਵੱਡਾ ਇਸ਼ੂ, ਔਰ ਸੰਗਤ ਇਸ ਤੋਂ ਬਹੁਤ ਦੁਖੀ ਹੈ। ਦੁਖੀ ਹੈ। ਔਰ ਵੀਰ ਮਨਿੰਦਰ ਸਿੰਘ ਬੁੱਟਰ ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ ਇੱਕੋ ਹੈ। ਅਰਫਾਨ ਜ਼ਫਰ ਜ਼ਿੰਦਾਬਾਦ, ਉਹਨਾਂ ਨੇ ਸਾਡਾ ਕਿਹਾ ਹੈ, ਜ਼ਿੰਦਾਬਾਦ ਤਾਂ ਰੱਬ ਦਾ ਨਾਂ ਹੈ ਜੀ। ਹੱਕ ਸੱਚ ਦੀ ਗੱਲ ਕਰਨਾ ਅੱਜ ਕੱਲ੍ਹ ਮੁਸ਼ਕਲ ਹੈ, ਪਰ ਤੁਸੀਂ ਹੱਕ ਦੀ ਗੱਲ ਕਰ ਰਹੇ ਹੋ। ਦੱਸ ਦਿੱਤਾ ਹੈ ਕਿ ਸਿੰਘ ਇਸ ਕਿੰਗ। ਜੀ, ਬਹੁਤ ਬਹੁਤ ਸ਼ੁਕਰੀਆ। ਵੀਰ ਸੁਰਿੰਦਰ ਸਿੰਘ ਜੀ ਦੇ 3-4 ਮੈਸੇਜ ਨੇ, ਉਹ ਹਮੇਸ਼ਾ ਹੀ ਸਾਡਾ ਧਿਆਨ ਰੱਖਦੇ ਨੇ ਵੀ ਅਸੀਂ ਉਦਾਸ ਨਾ ਹੋ ਜਾਈਏ। ਫਤਿਹ ਵੀ ਉਹਨਾਂ ਨੇ ਬੁਲਾਈ ਹੈ, ਜੀ, ਔਰ ਉਹਨਾਂ ਨੇ ਕਿਹਾ ਕਿ ਦੁਨੀਆ ਨੂੰ ਦੱਸਣ ਦਾ ਜਿਹੜਾ ਤੁਸੀਂ ਬੇੜਾ ਚੁੱਕਿਆ ਹੈ, ਰੱਬ ਤੁਹਾਡੀ ਮਦਦ ਕਰੇ ਤੇ ਤੁਹਾਡੀ ਹਿਫਾਜ਼ਤ ਕਰੇ। ਅਰਫਾਨ ਜ਼ਫਰ ਜੀ ਨੇ ਲਿਖਿਆ। ਸੁਰਿੰਦਰ ਸਿੰਘ ਜੀ ਨੇ ਕਿਹਾ ਵੀ ਤੁਹਾਡੇ ਵਿਚਾਰ ਬਹੁਤ ਵਧੀਆ ਨੇ ਔਰ ਵਾਹਿਗੁਰੂ ਜੀ ਕਿਰਪਾ ਕਰਨਗੇ। ਔਰ ਬਾਕੀ ਮੇਰੇ ਵੀ ਖਿਆਲ 'ਚ ਇੱਥੇ ਲੈਣੇ ਬ੍ਰੇਕ। ਹਾਂਜੀ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।